ਸੋ ਇੱਕ ਹਰਮੀਤ ਕੌਰ ਢਿੱਲੋਂ ਦੇ ਸੰਬੰਧ ਜੀ ਵਿੱਚ ਬਿਲਕੁਲ ਜ਼ਰੂਰ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਆ। ਹਰਮੀਤ ਕੌਰ ਢਿੱਲੋਂ ਦੀ ਕਨਫਰਮੇਸ਼ਨ ਹੋ ਗਈ ਹੈਗੀ ਆ ਅਸਿਸਟੈਂਟ ਅਟਾਰਨੀ ਜਨਰਲ ਜੀ ਫॉर ਸਿਵਲ ਰਾਈਟਸ। ਹਾਂਜੀ ਆਪਣੇ ਸਾਰੇ ਪੰਜਾਬੀ ਹਰਮੀਤ ਕੌਰ ਢਿੱਲੋਂ ਨੂੰ ਜਾਣਦੀ ਆ। ਬੇ ਏਰੀਏ ਦੇ ਰਹਿਣ ਵਾਲੇ ਆ, ਰਿਪਬਲਿਕਨ ਆ, ਟਰੰਪ ਐਡਮਿਨਿਸਟ੍ਰੇਸ਼ਨ ਦੇ ਬੜੇ ਸਪੋਰਟਰ ਆ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਵੀ ਉਹ ਵਕੀਲ ਰਹੇ ਹੈਗੇ ਆ। ਉਹਨਾਂ ਦਾ ਵਿਰੋਧ ਕਾਫੀ ਜ਼ਿਆਦਾ ਇੰਡੀਆ ਦੇ ਜਿਹੜੇ ਚਮਚੇ ਹੈਗੇ ਆ ਉਹਨਾਂ ਵੱਲੋਂ ਜੀ ਕੀਤਾ ਗਿਆ ਸੀ, ਪਰ ਉਹਨਾਂ ਦੀ ਜਿਹੜੀ ਕੱਲ ਆ ਉਹ ਕਨਫਰਮੇਸ਼ਨ ਹੋ ਗਈ ਆ ਤੇ ਬਹੁਤ ਸਾਰੀਆਂ ਜਿਹੜੀਆਂ ਪੰਜਾਬੀ ਕਮਿਊਨਿਟੀ ਦੇ ਜਾਣੇ ਪਛਾਣੇ ਲੋਕ ਹੈਗੇ ਆ ਉਹ ਵਧਾਈਆਂ ਵੀ ਦੇ ਰਹੇ ਆ। ਪੰਜਾਬੀ ਰੇਡੀਓ USA ਵੱਲੋਂ ਵੀ ਹਰਮੀਤ ਕੌਰ ਢਿੱਲੋਂ ਨੂੰ ਪਹਿਲੀ ਜੋ ਅਸਿਸਟੈਂਟ ਅਟਾਰਨੀ ਜਨਰਲ ਸਿਵਲ ਰਾਈਟਸ ਦੀ ਬਣੀ ਆ, ਪੰਜਾਬੀ ਮੂਲ ਦੀ ਕੁੜੀ ਕੋਈ ਆਪਣੀ, ਤੇ ਉਹਨੂੰ ਜਿਹੜੀਆਂ ਆ ਬਹੁਤ ਬਹੁਤ ਵਧਾਈਆਂ। ਜੀ ਬਿਲਕੁਲ, ਉਹ ਡੌਜ ਨੂੰ ਜਿਹੜਾ ਸਿਵਲ ਰਾਈਟਸ ਦੀ ਡਿਵੀਜ਼ਨ ਨੂੰ ਉਹ ਲੀਡ ਕਰਨਗੇ ਤੇ ਬਹੁਤ ਵੱਡੀ ਖਬਰ ਆ। ਜਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਕਿਹਾ ਹੀ ਆ ਵੀ ਉੱਥੇ ਹੁਣ ਉਹਨਾਂ ਦਾ ਕਈਆਂ ਦਾ ਜਿਹੜੇ ਭਗਤ ਨੇ ਮੋਦੀ ਸਰਕਾਰ ਦੇ ਉਹਨਾਂ ਦਾ ਮਰਨ ਹੋਇਆ ਪਿਆ। ਕਿਹੋ ਜੀ ਚਰਚਾ ਚੱਲ ਰਹੀ ਹੈ ਜਾਂ ਹਰਮੀਤ ਕੌਰ ਢਿੱਲੋਂ ਜੀ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਕੁਝ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਖਾਸ ਖਬਰਾਂ ਨੇ, ਖਾਸ ਜਿਹੜੀਆਂ ਜਾਣਕਾਰੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਪਰ ਵੇਲਾ ਹੋ ਚੱਲਿਆ ਇੱਕ ਬ੍ਰੇਕ ਦੀ ਰੁਕਣ ਦਾ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਡਿਸਕਸ ਕਰ ਰਹੇ ਸੀ, ਹਰਮੀਤ ਕੌਰ ਢਿੱਲੋਂ ਜੋ ਕਨਫਰਮ ਹੋਏ ਹੈਗੇ ਆ, US ਦੀ ਸੈਨੇਟ ਨੇ ਉਹਨਾਂ ਨੂੰ ਡਿਪਾਰਟਮੈਂਟ ਆਫ ਜਸਟਿਸ ਦਾ ਜੋ ਸਿਵਲ ਰਾਈਟ ਡਿਵੀਜ਼ਨ ਆ ਉਸ ਦਾ ਅਟਾਰਨੀ ਜਨਰਲ ਅਪਾਇੰਟ ਕੀਤਾ ਹੈਗਾ। 52 ਵੋਟਾਂ ਉਹਨਾਂ ਦੇ ਹੱਕ ਸੀ, 45 ਉਹਨਾਂ ਦੇ ਵਿਰੋਧ ਦੇ ਵਿੱਚ ਸੀਗੀਆਂ। ਸਿਵਲ ਰਾਈਟ ਡਿਵੀਜ਼ਨ ਜਿਹੜੀ ਜਸਟਿਸ ਡਿਪਾਰਟਮੈਂਟ ਦੀ ਸਭ ਤੋਂ ਵੱਡੀ ਤੇ ਬਹੁਤ ਹੀ ਜ਼ਿਆਦਾ ਪ੍ਰਭਾਵਫੁਲ ਬ੍ਰਾਂਚ ਹੈਗੀ ਆ, ਜੋ ਫੈਡਰਲ ਸਟੈਚੂਜ਼ ਜਿਹੜੇ ਹੁੰਦੇ ਆ ਉਹਨਾਂ ਨੂੰ ਇਨਫੋਰਸ ਕਰਦੀ ਆ ਤੇ ਕਿਸੇ ਤਰ੍ਹਾਂ ਦੀ ਕਿਸੇ ਦੇ ਨਾਲ ਡਿਸਕ੍ਰਿਮੀਨੇਸ਼ਨ ਨਾ ਹੋਵੇ ਔਨ ਦਾ ਬੇਸਿਸ ਆਫ ਰੇਸ, ਕਲਰ, ਸੈਕਸ, ਡਿਸੇਬਿਲਿਟੀ ਜਾਂ ਰਿਲੀਜਨ ਜਾਂ ਨੈਸ਼ਨਲ ਓਰੀਜਨ ਦੇ ਉੱਤੇ। ਤੇ ਹਰਮੀਤ ਕੌਰ ਢਿੱਲੋਂ ਇਹ ਇੱਕ ਬਹੁਤ ਵੱਡਾ ਰੋਲ ਹੈਗਾ ਉਹਨਾਂ ਦਾ, ਕਿਉਂਕਿ ਖਾਸ ਕਰਕੇ ਵੋਟਿੰਗ ਰਾਈਟਸ ਨੂੰ ਲੈ ਕੇ ਵੀ ਕਈ ਜਗ੍ਹਾ ਦੇ ਉੱਤੇ ਹੁਣ ਲੜਾਈ ਚੱਲ ਰਹੀ ਹੈਗੀ ਆ। 20 ਦੇ ਕਰੀਬ ਸਟੇਟਾਂ ਨੇ ਲਾਸੂਟ ਵੀ ਫਾਈਲ ਕੀਤਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ, ਪੁਲਿਸ ਰਿਫਾਰਮਸ ਨੂੰ ਲੈ ਕੇ, ਰਿਲੀਜੀਅਸ ਲਿਬਰਟੀ ਨੂੰ ਲੈ ਕੇ ਤੇ ਐਕਸੈਸ ਟੂ ਦਾ ਪਬਲਿਕ ਅਕੋਮੋਡੇਸ਼ਨਸ। ਸੋ ਉਹਨਾਂ ਦੀ ਜਿਹੜੀ ਨੋਮੀਨੇਸ਼ਨ ਹੈ ਉਸ ਤੋਂ ਪਹਿਲਾਂ ਵੀ ਪ੍ਰੈਜ਼ੀਡੈਂਟ ਇਲੈਕਟ ਡੋਨਾਲਡ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਸੀ ਤੇ ਹੁਣ ਕਨਫਰਮ ਹੋ ਚੁੱਕੇ ਹੈਗੇ ਆ। ਸੋ ਉਹਨਾਂ ਨੇ ਪਿਛਲੇ ਲੰਮੇ ਸਮੇਂ ਦੇ ਵਿੱਚ ਆਪਣਾ ਸਿਵਲ ਲਿਬਰਟੀਜ਼ ਦੇ ਉੱਤੇ, ਖਾਸ ਕਰਕੇ ਫ੍ਰੀ ਸਪੀਚ ਦੇ ਉੱਤੇ, ਰਿਲੀਜੀਅਸ ਐਕਸਪ੍ਰੈਸ਼ਨ ਦੇ ਉੱਤੇ ਤੇ ਵਰਕ ਪਲੇਸ ਡਿਸਕ੍ਰਿਮੀਨੇਸ਼ਨ ਦੇ ਉੱਤੇ ਕਾਫੀ ਜ਼ਿਆਦਾ ਕੰਮ ਕੀਤਾ। ਕਾਫੀ ਜ਼ਿਆਦਾ ਉਹਨਾਂ ਨੇ ਜਿਹੜੇ ਲਾਸੂਟ ਆ ਉਹ ਫਾਈਲ ਕੀਤੇ ਸੀ ਤੇ ਬਹੁਤ ਸਾਰੇ ਉਹਨਾਂ ਨੇ ਇਹ ਜਿੱਤੇ ਵੀ ਸੀ। ਜੀ ਬਿਲਕੁਲ, ਤੇ ਉਧਰ ਜੇਕਰ ਗੱਲ ਕਰੀਏ ਮੋਦੀ ਜਿਹੜੇ ਸਮਰਥਕ ਖੇਮੇ ਨੇ ਜਾਂ ਮੋਦੀ ਦੇ ਭਗਤਾਂ ਵਾਲੇ ਖੇਮੇ ਨੇ, ਉਹਨਾਂ ਦਾ ਟੈਲ ਲੱਗਿਆ ਪਿਆ ਵੀ ਇਸ ਜਿਹੜੀ ਨਿਯੁਕਤੀ ਇਹਨੂੰ ਹੋਈ ਹੈ ਤੇ ਇਹਨੂੰ ਆਪਾਂ ਛੋਟਾ ਕਰਕੇ ਕਿਵੇਂ ਦਿਖਾਈਏ। ਨਿਯੁਕਤੀ ਕਿਸੇ ਵੀ ਹੁੰਦੀ ਹੈ ਕਿਸੇ ਵੀ ਉਸ ਬੰਦੇ ਦੀ ਜਿਹੜਾ ਘੱਟ ਗਿਣਤੀਆਂ ਕੌਮਾਂ ਜਾਂ ਕਮਿਊਨਿਟੀ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਦਾ, ਉਹ ਆਪਾਂ ਹਮੇਸ਼ਾ ਵੈਲਕਮ ਹੀ ਕਰੀਦਾ। ਪੰਜਾਬੀ ਰੇਡੀਓ USA ਹਮੇਸ਼ਾ ਇਸ ਸਟਾਂਸ ਦੇ ਉੱਤੇ ਕਾਇਮ ਹੈ ਕਿ ਮਿਨੋਰਟੀ, ਘੱਟ ਗਿਣਤੀ ਕਿਤੇ ਵੀ ਕੋਈ ਬੰਦਾ ਤਾਂ ਉਹਦੇ ਜਿਹੜੇ ਹੱਕ ਆ ਉਹ ਦਰੜੇ ਨਹੀਂ ਜਾਣੇ ਚਾਹੀਦੇ। ਕਿਸੇ ਨੂੰ ਵੀ ਦੂਜੇ ਦਰਜੇ ਦਾ ਸ਼ਹਿਰੀ ਜਿਹੜਾ ਉਹ ਨਹੀਂ ਮਹਿਸੂਸ ਕਰਾਉਣਾ ਚਾਹੀਦਾ, ਚਾਹੇ ਉਹ ਇੰਡੀਆ ਦੇ ਵਿੱਚ ਆ ਤੇ ਚਾਹੇ ਦੁਨੀਆ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਹੋ ਰਿਹਾ। ਇਸੇ ਕਰਕੇ ਹੁਣ ਹਰਮੀਤ ਕੌਰ ਢਿੱਲੋਂ ਦੇ ਮਾਮਲੇ ਦੇ ਵਿੱਚ ਜਿਹੜਾ ਮੋਦੀ ਖੇਮਾ ਉਹ ਇਹ ਪ੍ਰਚਾਰ ਰਿਹਾ, ਖਾਸ ਕਰਕੇ ਉਹਨਾਂ ਦਾ ਜਿਹੜਾ ਟਵਿੱਟਰ ਆਰਮੀ ਆ ਜਾਂ ਹੋਰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆਰਮੀ ਆ, ਵੀ ਇਹ ਜਿਹੜੀ ਗੱਲ ਆ ਇਹ ਤਾਂ ਕੋਈ ਵੱਡੀ ਗੱਲ ਨਹੀਂ ਤੇ ਇਹ ਜਿਹੜੀ ਨਿਯੁਕਤੀ ਆ ਉਹ ਕੋਈ ਖਾਸ ਪ੍ਰਾਪਤੀ ਨਹੀਂ ਗੀ। ਜਦਕਿ ਆਪ ਦਾ ਉਹਨਾਂ ਦਾ ਕੋਈ ਮਾੜੀ ਜਿਹੀ ਸਿਟੀ ਦਾ ਕੋਈ ਸਿਟੀ ਕਾਉਂਸਲ ਵੀ ਬਣ ਜਾਵੇ ਜਾਂ ਉਹਨਾਂ ਨੂੰ ਕਹਿੰਦੇ ਵੀ ਸਾਡਾ ਹੁਣ ਟਰੰਪ ਪ੍ਰਸ਼ਾਸਨ ਦੇ ਵਿੱਚ ਹੱਥ ਪੈ ਗਿਆ। ਨੋ ਡਾਊਟ ਟਰੰਪ ਪ੍ਰਸ਼ਾਸਨ ਦੇ ਵਿੱਚ ਪ੍ਰੋ ਇੰਡੀਅਨ ਬੰਦੇ ਹੋਣਗੇ ਜਾਂ ਕਿਸ ਤਰੀਕੇ ਦੇ ਬੰਦੇ ਹੋਣਗੇ, ਆਪਾਂ ਇਸ ਤੋਂ ਇਨਕਾਰ ਨਹੀਂ ਕਰ ਸਕਦੇ। ਪਰ ਹਰਮੀਤ ਕੌਰ ਢਿੱਲੋਂ ਜਿਹੜੇ ਨੇ ਉਹ ਹਮੇਸ਼ਾ ਗੱਲ ਕਰਦੇ ਨੇ ਹੱਕ ਹਕੂਕ ਦੀ, ਤੇ ਇਸ ਕਰਕੇ ਸਿੱਖ ਚਿਹਰਾ ਹੋਣ ਕਰਕੇ ਉਹਨਾਂ ਨੂੰ ਜਿਹੜਾ ਪਰਸਨਲੀ ਵੀ ਟਾਰਗੇਟ ਕੀਤਾ ਜਾ ਰਿਹਾ, ਜੋ ਕਿ ਅਤੀ ਨਿੰਦਣਯੋਗ ਆ ਤੇ ਘਟੀਆ ਵਰਤਾਰਾ। ਭਾਰਤੀ ਜਿਹੜਾ ਖੇਮਾ ਉਹਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਕਿ ਕਿਸੇ ਦੀਆਂ ਵੀ ਲੱਤਾਂ ਖਿੱਚ ਕੇ ਜਾਂ ਕਿਸੇ ਨੂੰ ਭੰਡ ਕੇ ਜਾਂ ਕਿਸੇ ਕਮਿਊਨਿਟੀ ਨੂੰ ਟਾਰਗੇਟ ਕਰਕੇ ਤੁਸੀਂ ਕੁਝ ਨਹੀਂ ਖੱਟ ਸਕਦੇ। ਹਾਂ, ਜਿੱਥੇ ਵੀ ਇਹਨਾਂ ਦਾ ਵਾਹ ਪੈਂਦਾ, ਹੁਣ ਜਿਵੇਂ 15 ਜਥੇਬੰਦੀਆਂ ਦੀ ਆਪਾਂ ਗੱਲ ਕੀਤੀ ਸੀ ਜਿਨ੍ਹਾਂ ਨੇ SB 509 ਦਾ ਵਿਰੋਧ ਕੀਤਾ ਸੀਗਾ, ਜ਼ੋਰ ਲਾਉਂਦੇ ਰਹੇ, ਚਿੱਠੀਆਂ ਲਿਖਦੇ ਰਹੇ, ਪਰ ਜਿੱਦੇ ਵੋਟਿੰਗ ਹੋਣੀ ਸੀ ਉਹਦੇ ਕੋਈ ਬੋੜਿਆ ਨਹੀਂ। ਸੋ ਇਸ ਤਰ੍ਹਾਂ ਦੇ ਲੋਕਾਂ ਨੂੰ ਆਪਾਂ ਮੂੰਹ ਤੋੜਵਾਂ ਜਵਾਬ ਦੇਣਾ। ਕਈ ਵਾਰੀ ਆਪਣੇ ਲੋਕ ਚੁੱਪ ਕਰ ਜਾਂਦੇ ਆ, ਜਿਹਦਾ ਫਿਰ ਖਮਿਆਜ਼ਾ ਆਉਣ ਵਾਲੇ ਟਾਈਮ ਦੇ ਵਿੱਚ ਨਾ ਸਿਰਫ ਲੋਕਾਂ ਨੂੰ ਭੁਗਤਣਾ ਪੈਂਦਾ, ਬਲਕਿ ਇਹ ਲੋਕ ਹਿੰਦੂ ਸਿੱਖ ਕਰਨ ਤੋਂ ਵੀ ਕਦੇ ਵੀ ਗੁਰੇਜ਼ ਨਹੀਂ ਕਰਦੇ, ਕਦੇ ਵੀ ਝਿਜਕਦੇ ਨਹੀਂ ਉਹਨਾਂ ਦੇ ਵਿੱਚ ਪਾੜਾ ਪਾਉਣ ਦੇ ਵਿੱਚ। ਜੀ, ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਬੀਬੀ ਉਹੀ ਆ ਹਰਮੀਤ ਕੌਰ ਢਿੱਲੋਂ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਜਦੋਂ ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ਹੋਈ ਸੀ। ਘੱਟੋ ਘੱਟ 2 ਵਾਰ ਇਹਨਾਂ ਨੇ ਮੈਂ ਖੁਦ ਦੇਖੀ ਹੈਗੀ ਆ।